हाँ जी, बिल्कुल राज जी पिछले ਪਹਿਲੀ ਗੱਲ ਤਾਂ ਇਹ ਹੈ ਕਿ ਰਿਸੈਸ਼ਨ ਇੱਕ ਗੱਲ ਸਾਨੂੰ ਸਮਝਣੀ ਕਹਿਣੀ ਵੀ ਪੈਣੀ ਹੈ ਤੇ ਸਾਨੂੰ ਸਾਰਿਆਂ ਨੂੰ ਸਮਝਣੀ ਵੀ ਪੈਣੀ ਹੈ ਔਰ ਮੇਰੇ ਖਿਆਲ ਜਿਹੜੇ ਸਾਡੇ ਤੋਂ ਉਮਰ 'ਚ ਵੱਡੇ ਨੇ ਉਹ ਤਾਂ ਸਮਝਦੇ ਨੇ ਇਹਨਾਂ ਗੱਲਾਂ ਨੂੰ ਕਿ ਰਿਸੈਸ਼ਨ ਆਰਥਿਕਤਾ ਦਾ ਆਖਰੀ ਸ਼ਬਦ ਨਹੀਂ ਹੈ ਕਿ ਹੂੰ, ਮੰਦਾ ਆ ਗਿਆ, ਹੁਣ ਅਖੀਰ ਹੋ ਗਿਆ ਤੇ ਬਸ। ਰਿਸੈਸ਼ਨ ਤੋਂ ਬਾਅਦ ਬਹੁਤ ਵਾਰੀ ਇੰਡਸਟਰੀਜ਼ ਹੌਲੀ-ਹੌਲੀ ਬਹੁਤ ਚੰਗੀ ਤਰ੍ਹਾਂ ਗਰੋ ਕੀਤੀਆਂ ਨੇ। 2007-8 ਦਾ ਮੰਦਾ ਅਸੀਂ ਉਦੋਂ ਕਾਲਜ ਪੜ੍ਹਦੇ ਹੁੰਦੇ ਸੀਗੇ ਤੇ ਉਹ ਸਾਰੀ ਦੁਨੀਆ ਨੇ ਦੇਖਿਆ ਔਰ ਕਿਹਾ ਗਿਆ ਉਦੋਂ ਪ੍ਰਧਾਨ ਮੰਤਰੀ ਜਿਹੜੇ ਸੀਗੇ ਸਾਡੇ ਮਨਮੋਹਨ ਸਿੰਘ, ਉਹਨਾਂ ਦੀ ਪ੍ਰੇਜ਼ ਹੋਈ ਕਿ ਇਹਨਾਂ ਨੇ ਬਚਾ ਲਿਆ, ਪਰ ਉਹ ਭਾਰਤ ਦੇ ਵਿੱਚ ਤਾਂ ਤੁਹਾਨੂੰ ਪਤਾ ਨਾ ਹੁਣ ਕੀ ਹਾਲਾਤ ਹੋ ਗਏ ਆ। ਖੈਰ, ਪਰ ਕਿਉਂਕਿ ਹਰ ਇੱਕ ਇੰਡਸਟਰੀ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਰਿਸੈਸ਼ਨ ਨੂੰ ਪਹਿਲਾਂ ਭਾਂਪ ਲੈਣਾ ਤੇ ਉਹਦੇ ਬਾਰੇ ਫਿਰ ਉਸ ਤੋਂ ਬਾਅਦ ਤਿਆਰੀ ਕਰਨੀ ਤੇ ਉਹਦੇ ਵਿੱਚੋਂ ਨਿਕਲਣ ਦੇ ਲਈ ਪਲੈਨਿੰਗ ਕਰਨੀ। ਅਸੀਂ ਜਿਹੜੇ ਰੀਸੈਂਟਲੀ ਇਵੈਂਟਸ ਕਵਰ ਕੀਤੇ ਆ, ਸਾਡੇ ਧਾਰਮਿਕ ਸਮਾਗਮ ਮੰਨ ਲਓ ਅਸੀਂ ਕਦਰ ਖੇਡਾਂ ਕਵਰ ਕੀਤੀਆਂ ਜਾਂ ਸਿਲਮਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਕਵਰ ਕੀਤਾ, ਉਸ ਤੋਂ ਪਹਿਲਾਂ ਬੇਕਰਸਫੀਲਡ, ਫ੍ਰੈਜ਼ਨੋ ਦੇ ਵਿੱਚ ਜਾਂ ਹੁਣ ਲੰਘੇ ਵੀਕ ਆਪਾਂ ਜਿਹੜੀਆਂ ਖੇਡਾਂ ਕਵਰ ਕਰਕੇ ਆਏ ਆ ਮਨਟੀਕੇ ਦੇ ਵਿੱਚ, ਤਾਂ ਸਾਨੂੰ ਜਿਹੜੀ ਇਨਪੁਟ ਆਉਂਦੀਆਂ ਨੇ, ਸਾਨੂੰ ਜਿਹੜੇ ਸਾਡੀ ਆਡੀਅנס, ਸਾਡੇ ਦਰਸ਼ਕ, ਸਾਨੂੰ ਸਰੋਤੇ ਸੁਣਨ ਵਾਲੇ ਉਹ ਆਉਂਦੇ ਨੇ ਤਾਂ ਉਹ ਮੋਸਟਲੀ ਹਰ ਤਬਕੇ ਦੇ ਨਾਲ ਜੁੜੇ ਹੋਏ ਨੇ। ਕੋਈ ਮੀਡੀਆ ਤੋਂ ਵੀ ਹੈ, ਕੋਈ ਰੀਅਲ estate ਦੇ ਕਾਰੋਬਾਰ ਨਾਲ ਆ, ਪਰ ਉਹ ਜ਼ਿਆਦਾ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਟਰੱਕਿੰਗ ਇੰਡਸਟਰੀ ਨਾਲ ਆ, ਕਿਉਂਕਿ ਟਰੱਕਾਂ ਵਾਲੇ ਮੁੰਡੇ ਤੁਹਾਨੂੰ ਪਤਾ ਅੱਜ ਕੱਲ੍ਹ ਪਲੇਅਰ ਵੀ ਨੇ, ਰੱਸਾ-ਰੁੱਸਾ ਚੰਗਾ ਖੇਡਦੇ ਆ ਤੇ ਤਾਂ ਕਰਕੇ ਫਿਰ ਉਹਨਾਂ ਨਾਲ ਕਈ ਵਾਰੀ ਰਾਬਤਾ ਜ਼ਿਆਦਾ ਹੋ ਜਾਂਦਾ। ਆਮ ਪਬਲਿਕ ਨਾਲੋਂ ਵੀ ਕਈ ਵਾਰੀ ਉਹਨਾਂ ਨਾਲ ਇੰਟਰੈਕਸ਼ਨ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ। ਤਾਂ ਉਹ ਜਦੋਂ ਇਹ ਚੀਜ਼ਾਂ ਆ ਕੇ ਦੱਸਦੇ ਨੇ ਕਿ ਗੈਸ ਪ੍ਰਾਈਸ ਜਾਂ ਲੋਡਾਂ ਦੇ ਰੇਟ ਘਟ ਰਹੇ ਆ, ਤਾਂ ਉਦੋਂ ਲੱਗਦਾ ਕਿ ਸ਼ਾਇਦ ਕੁਛ ਨਾ ਕੁਛ ਹੈ। ਪਰ ਤੁਸੀਂ ਇਹ 3-4 ਅਦਾਰੇ ਜਾਂ 3-4 ਮੈਗਜ਼ੀਨਸ ਕੋਟ ਕੀਤੀਆਂ ਨੇ, ਜਿਨ੍ਹਾਂ ਦੀਆਂ ਰਿਪੋਰਟਸ ਆਈਆਂ ਨੇ ਬੀਤੇ ਹਫ਼ਤੇ ਤੋਂ, ਔਰ ਉਹਨਾਂ ਰਿਪੋਰਟਸ ਨੂੰ ਸੁਣਨ ਤੋਂ ਬਾਅਦ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਪੁਰਾਣੇ ਲੋਕ ਜੁੜੇ ਨੇ, ਤਾਂ ਉਹ ਅੰਦਰ ਖਾਤੇ ਐਕਸੈਪਟ ਕਰ ਰਹੇ ਆ। ਇੱਕ ਹੁੰਦਾ ਕਿ ਬੰਦਾ ਕਈ ਵਾਰੀ ਨਾ ਡਰਦਾ ਹੁੰਦਾ ਕਿ ਯਾਰ ਨਹੀਂ ਇਸ ਤਰ੍ਹਾਂ ਨਹੀਂ ਹੈ, ਪਰ ਉਹਨੂੰ ਮਹਿਸੂਸ ਹੋ ਰਿਹਾ ਹੁੰਦਾ, ਤਾਂ ਉਹ ਚੀਜ਼ਾਂ ਇਹੀ ਇਸ਼ਾਰਾ ਕਰਦੀਆਂ ਕਿ ਸ਼ਾਇਦ ਮੰਦਵਾੜਾ ਜਿਹੜਾ ਉਹਨੇ ਦਸਤਕ ਦੇ ਦਿੱਤੀ ਆ, ਪਰ ਜਿਹੜੀ ਚੀਜ਼ ਆ ਗਈ ਆ ਹੁਣ ਉਹਨੂੰ ਟੈਕਲ ਕਿਵੇਂ ਕਰਨਾ, ਉਹਦੇ ਨਾਲ ਨਿਬੜਨਾ ਕਿਵੇਂ ਆ, ਉਹਨੂੰ ਸਿੱਝਣਾ ਕਿਵੇਂ ਆ, ਇਹ ਇੱਕ ਮੇਰਾ ਖਿਆਲ ਹੈ ਕਿ ਪਲੈਨਿੰਗ ਬਹੁਤ ਤਕੜੀ ਹੁੰਦੀ ਹੈ। ਔਰ ਅੱਜ ਅਸੀਂ ਸਟੂਡੀਓ ਦੇ ਵਿੱਚ ਜਿਹੜੀ ਚਰਚਾ ਕਰ ਰਹੇ ਹਾਂ, ਇਸ ਬਾਬਤ ਤੁਹਾਡੇ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਰਹੇਗਾ, ਕਿਉਂਕਿ ਰੋਡ ਤੇ ਚੱਲ ਕੇ ਨੋਟ ਕਮਾਉਣਾ ਇੱਕ ਹੋਰ ਚੀਜ਼ ਆ, ਜਦ ਕਿ ਏਅਰ ਤੇ ਬਹਿ ਕੇ ਗੱਲਾਂ ਕਰਨੀਆਂ ਹੋਰ ਚੀਜ਼ ਆ। ਇਹ ਬੜਾ ਹੋਰ ਤਰੀਕੇ ਦਾ ਕੰਮ ਆ, ਜਦ ਕਿ ਉਹ ਬੜਾ ਫਿਜ਼ੀਕਲੀ, ਮੈਂਟਲੀ ਬੜਾ ਸਟ੍ਰੈਸ, ਮਿਹਨਤ ਵਾਲਾ ਕੰਮ ਆ ਔਰ ਬੜੀ ਮੁਸ਼ੱਕਤ ਵਾਲਾ ਕੰਮ ਆ। ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਹਦੇ 'ਚ ਸਹਿਯੋਗ ਕਰੋਗੇ, ਸਾਨੂੰ ਦੱਸੋਗੇ ਕਿ ਕੀ ਵਾਕਈ ਜਿਹੜਾ ਮੰਦਵਾੜਾ ਹੈ, ਆਰਥਿਕ ਰਿਸੈਸ਼ਨ ਹੈ ਜਿਹੜਾ ਉਹਨੂੰ ਮਹਿਸੂਸ ਕੀਤਾ ਜਾ ਰਿਹਾ ਹੈ, ਕਿ ਵਾਕਈ ਇਹਨਾਂ ਚੀਜ਼ਾਂ ਦੇ ਵਿੱਚ ਦਮ ਹੈ? ਜੇ ਦਮ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਚੀਜ਼ਾਂ 'ਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ? ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਦਾ ਐਂਡ ਕਿਵੇਂ ਹੋਊਗਾ, ਜਾਂ ਜਦੋਂ ਇਹ ਚੀਜ਼ਾਂ ਖਤਮ ਹੋਣਗੀਆਂ ਉਦੋਂ ਟਰੱਕਿੰਗ ਇੰਡਸਟਰੀ ਕਿੱਥੇ ਖੜੀ ਹੋਊਗੀ? ਕਿਉਂਕਿ ਤੁਸੀਂ ਪ੍ਰੈਕਟੀਕਲ ਹੋ ਉਸ ਕੰਮ ਦੇ ਵਿੱਚ। ਅਸੀਂ ਸਿਰਫ ਇਹਨਾਂ ਥਿਊਰੀਜ਼ ਨੂੰ ਭਾਂਪ ਸਕਦੇ ਹਾਂ, ਇਹਨਾਂ ਥਿਊਰੀਜ਼ ਨੂੰ ਵੱਖ-ਵੱਖ ਐਂਗਲਾਂ ਤੋਂ ਡਿਸਕ੍ਰਾਈਬ ਕਰ ਸਕਦੇ ਹਾਂ, ਅਸੀਂ ਸਿਰਫ ਇਹਨਾਂ ਬਾਰੇ ਸਟੱਡੀ ਕਰ ਸਕਦੇ ਹਾਂ, ਪਰ ਪ੍ਰੈਕਟੀਕਲੀ ਜੇ ਕੋਈ ਡਿਫਾਈਨ ਕਰ ਸਕਦਾ ਤੇ ਉਹ ਸਾਡੇ ਟਰੱਕਾਂ ਵਾਲੇ ਭਰਾ। ਸਟੂਡੀਓ ਦਾ ਨੰਬਰ ਹੈ 408-272-5200। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਤਜਰਬੇ, ਆਪਣੀਆਂ ਤਿਆਰੀਆਂ ਤੇ ਕੀ ਵਾਕਈ ਇਹਨਾਂ ਚੀਜ਼ਾਂ ਦੇ ਵਿੱਚ ਜੇ ਦਮ ਹੈ ਤਾਂ ਤੁਸੀਂ ਮਹਿਸੂਸ ਕੀ ਕਰ ਰਹੇ ਹੋ, ਔਰ ਫਿਊਚਰ ਪਲਾਨਸ ਤੁਹਾਡੇ ਅਕੋਰਡਿੰਗ ਕੀ ਹੋਣੇ ਚਾਹੀਦੇ, ਕੀ ਪਾਲਿਸੀਜ਼ ਦੇ ਵਿੱਚ ਵੱਖਰਾ ਹੋਏ ਤਾਂ ਜੋ ਇਹਦੇ ਤੋਂ ਟਰੱਕਰਸ ਭਰਾ ਜਿਹੜੇ ਆ ਉਹ ਬਚ ਜਾਣ ਜਾਂ ਇਹ 'ਚ ਸਰਵਾਈਵ ਕਰ ਜਾਣ। ਜੀ ਰਾਜ। ਜੀ। ਸੋ ਇੱਕ ਤਾਂ ਬੇਸਿਕ ਸਵਾਲ ਜਿਹੜਾ ਉਹ ਸਭ ਦੇ ਮਨ ਦੇ ਵਿੱਚ ਹੈਗਾ ਆ ਤੇ ਉਹ ਅਸੀਂ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ। ਮਾਰਜਨ ਘਟਿਆ ਕਿ ਵਧਿਆ? 2 ਸਾਲ ਦੇਖੋ ਬਹੁਤ ਨਜ਼ਾਰੇ ਰਹੇ ਟਰੱਕਿੰਗ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੋਈ ਜੀ। ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਚਾਹੇ ਉਹ ਓਨਰ ਆਪਰੇਟਰ ਸੀ, ਚਾਹੇ ਉਹ ਡਰਾਈਵਰ ਸੀ, ਚਾਹੇ ਟਰੱਕਿੰਗ ਕੰਪਨੀ ਦਾ ਛੋਟੀ ਦਾ ਜਾਂ ਵੱਡੀ ਦਾ ਜਿਹੜਾ ਵੀ ਮਾਲਕ ਸੀ, ਬਹੁਤ ਸੋਹਣੇ ਰੇਟ ਜਿਹੜੇ ਉਹ ਲੱਗੇ ਲੋਡਾਂ ਦੇ, ਉਸ ਜੀ। ਦੇ ਨਾਲ ਚੰਗਾ ਜਿਹੜਾ ਉਹ ਮੁਨਾਫਾ ਹੋਇਆ। ਉਸੇ ਹੂੰ। ਦੌਰਾਨ ਕੀ ਹੋਇਆ ਪ੍ਰਵੀਨ ਜੀ, ਵੀ ਇਹਨਾਂ 2 ਸਾਲਾਂ ਦੇ ਵਿੱਚ ਨਵੇਂ ਲੋਕ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਜੁੜੇ। ਜਦੋਂ ਵੀ ਜੀ। ਕੋਈ ਬਿਜ਼ਨਸ ਹੁਲਾਰੇ ਖਾ ਰਿਹਾ ਹੁੰਦਾ ਆ, ਜੀ। ਉਸ ਦੀ ਗੁੱਡੀ ਚੜ੍ਹੀ ਹੁੰਦੀ ਆ, ਬਹੁਤ ਸਾਰੇ ਲੋਕ ਉਸ ਦੇ ਵਿੱਚ ਆਪਣੇ ਹੋਰ ਕੰਮ ਛੱਡ ਕੇ ਵੀ ਇਸ ਪਾਸੇ ਵੱਲ ਨੂੰ ਆ ਜਾਂਦੇ ਆ। ਉਹਨਾਂ ਹੂੰ। ਨੇ ਕਈ ਵਾਰੀ ਪੁਰਾਣਾ ਐਕਸਪੀਰੀਅੰਸ ਜਾਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਦੇਖੀਆਂ ਹੁੰਦੀਆਂ। ਉਹਨਾਂ ਹਾਂਜੀ। ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸਲ 'ਚ ਕੀ ਆ, ਤੇ ਇਸ ਟਾਈਮ ਜੋ ਦਿਖ ਰਿਹਾ ਆ, ਕੀ ਜੀ। ਇਹ ਅਸਲ ਟਰੱਕਿੰਗ ਇੰਡਸਟਰੀ ਦੀ ਪਹਿਚਾਣ ਆ, ਜਾਂ ਇਹ ਹਾਲ ਦੀ ਘੜੀ ਆਪਾਂ ਕਹਿ ਲਓ ਵੀ ਧੁੰਦ ਦੇ ਵਿੱਚੋਂ ਹੀ ਜਿਹੜਾ ਉਹ ਲੰਘ ਰਿਹਾ, ਵੀ ਆਲੇ ਦੁਆਲੇ ਆਪਾਂ ਨੂੰ ਪਤਾ ਨਹੀਂ ਆ, ਬਸ ਜਾਈ ਜਾਂਦੇ ਆ, ਬਸ ਚੱਲੀ ਚੱਲੋ, ਚੱਲੀ ਚੱਲੋ। ਜੀ। ਉਸ ਤੋਂ ਬਾਅਦ ਦੇ ਵਿੱਚ ਹੁਣ ਕੀ ਹੋਇਆ ਵੀ ਜੇ ਤੁਸੀਂ ਇਹੀ ਰੇਟਾਂ ਨੂੰ ਜੋ ਇਸ ਟਾਈਮ ਚੱਲ ਰਹੇ ਆ, ਨੋ ਡਾਊਟ ਘੱਟ ਆ 2 ਸਾਲ ਪਹਿਲਾਂ ਦੇ ਮੁਕਾਬਲੇ ਜਿਹੜੇ ਜਿੰਨੇ ਰੇਟ ਚੱਲਦੇ ਆ,
ਉਸ ਦੇ ਮੁਕਾਬਲੇ ਘੱਟ ਆ। ਪਰ ਜਿਹੜੇ ਮਾਹਰ ਆ ਉਹ ਕਹਿੰਦੇ ਆ ਵੀ ਸੀਜ਼ਨਲ ਜਿਹੜੇ ਐਵਰੇਜਸ ਹੁੰਦੀਆਂ ਸੀਗੀਆਂ ਪਹਿਲਾਂ ਪ੍ਰੀ ਕੋਵਿਡ ਉਸ ਦੇ ਇਰਦ ਗਿਰਦ, ਪਰ ਹੁਣ ਉਹਦੇ ਨਾਲੋਂ ਵੀ ਕਹਿੰਦੇ ਕਈ ਵਾਰੀ ਘੱਟ ਜਿਹੜੇ ਉਹ ਰਹੇ ਆ। ਠੰਡ ਦੇਖੋ ਆਪਾਂ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਆ, ਉੱਦਾਂ ਨਹੀਂ ਤਾਂ ਸਾਡੇ ਇਧਰ ਸੈਂਟਰਲ ਵੈਲੀ ਦੇ ਵਿੱਚ ਤਾਂ ਪੂਰੀ ਗਰਮੀ ਜਿਹੜੀ ਉਹ ਛਾ ਜਾਂਦੀ ਹੈ, ਪਰ ਅਜੇ ਵੀ ਠੰਡੀਆਂ ਹਵਾਵਾਂ ਚੱਲ ਰਹੀਆਂ। ਠੰਡੀਆਂ ਹਵਾਵਾਂ ਚੱਲਣ ਕਰਕੇ ਪ੍ਰੋਡਿਊਸ ਦੇ ਜਿਹੜੇ ਲੋਡ ਆ ਉਹ ਅਜੇ ਘੱਟ ਆ। ਰੀਜ਼ਨ ਇਹ ਆ ਵੀ ਅਜੇ ਤੱਕ ਫਸਲ ਕਹਿ ਲਓ ਵੀ ਸਬਜ਼ੀਆਂ ਭਾਜੀਆਂ ਜਿਹੜੀਆਂ ਕਹਿ ਲਓ ਵੀ ਉਹ ਪੱਕੀਆਂ ਨਹੀਂ ਪੂਰੀਆਂ, ਤੇ ਉਸ ਦਾ ਜਿਹੜੀ ਉਹ ਮਾਰ ਉਸ ਨੂੰ ਪੈ ਰਹੀ ਆ। ਸੋ ਹੁਣ ਮਾਰਜਨ ਜਦੋਂ ਪ੍ਰਵੀਨ ਜੀ ਕਿਸੇ ਚੀਜ਼ ਦੇ ਵਿੱਚ ਘਟ ਜਾਂਦਾ ਆ, ਉਦੋਂ ਫਿਰ ਲੋਕਾਂ ਨੂੰ ਫਿਰ ਪਤਾ ਲੱਗਣ ਲੱਗ ਜਾਂਦਾ ਹੈ। ਤੁਸੀਂ ਆਪ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਸਵਾਲ ਦਾ ਇਹ ਜਵਾਬ ਦਿਓ, ਦੇਖੋ ਵੀ ਕੀ ਵਾਕਿਆ ਤੁਹਾਨੂੰ ਲੱਗ ਰਿਹਾ ਵੀ ਮਾਰਜਨ ਹੁਣ ਘਟ ਰਹੇ ਆ? ਜੇ ਤਾਂ ਘਟ ਰਹੇ ਆ, ਉਹ ਕਿਸ ਚੀਜ਼ ਉਹਦਾ ਇਸ਼ਾਰਾ ਫਿਰ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਹੁੰਦਾ ਆ। ਉਹਦੇ ਨਾਲ ਪ੍ਰਵੀਨ ਜੀ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਨਾਲ ਐਡ ਕਰਦਾ ਜਾਵਾਂ, ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਦੋਂ ਆਪਾਂ ਜ਼ਿਆਦਾ ਕਮਾਈ ਕਰਦੇ ਹਾਂ, ਉਦੋਂ ਆਪਣੀਆਂ ਜ਼ਰੂਰਤਾਂ ਤੇ ਆਪਣੀਆਂ ਲਗਜ਼ਰੀ ਆਈਟਮਸ ਦੇ ਵੱਲ ਨੂੰ ਧਿਆਨ ਹੋਰ ਜ਼ਿਆਦਾ ਹੋਣ ਲੱਗ ਜਾਂਦਾ ਆ। ਆਪਾਂ ਆਪਣੇ ਖਰਚੇ ਵਧਾ ਲੈਂਦੇ ਆ। ਆਪਾਂ ਸੋਚਦੇ ਹਾਂ ਵੀ ਹਰ ਵਾਰੀ ਇਦਾਂ ਹੀ ਰਹਿਣਾ ਆ, ਸੋ ਚੱਲੀ ਚਲੋ ਕਰ ਲਓ ਖਰਚਾ ਜਿੰਨਾ ਵੀ ਹੁੰਦਾ ਆ, ਕੋਈ ਚੱਕਰ ਨਹੀਂ ਆ। ਪਰ ਜਦੋਂ ਇਦਾਂ ਦਾ ਝਟਕਾ ਲੱਗਦਾ ਆ ਤੇ ਫਿਰ ਪ੍ਰੋਬਲਮ ਜਿਹੜੀ ਉਸ ਦੇ ਵਿੱਚ ਬੰਦਾ ਫਸ ਜਾਂਦਾ ਆ। ਫਿਰ ਉਦੋਂ ਚਾਦਰ ਤੋਂ ਬਾਹਰ ਜਾ ਕੇ ਪੈਰ ਪਸਾਰਨ ਵਾਲੀ ਗੱਲ ਬਣ ਜਾਂਦੀ ਆ, ਤੇ ਫਿਰ ਆਰਥਿਕ ਨੁਕਸਾਨ ਹੁੰਦਾ। ਕੱਲਾ ਫਾਈਨੈਂਸ਼ੀਅਲ ਨੁਕਸਾਨ ਨਹੀਂ ਹੁੰਦਾ ਇਸ ਦੇ ਨਾਲ ਪ੍ਰਵੀਨ ਜੀ, ਤੁਹਾਡੀ ਸਿਹਤ ਦੇ ਉੱਤੇ ਅਸਰ, ਮੈਂਟਲ ਹੈਲਥ ਦੇ ਉੱਤੇ ਅਸਰ, ਪਰਿਵਾਰ ਦੇ ਵਿੱਚ ਜਿਹੜਾ ਹੈ ਕਲੇਸ਼ ਦਾ ਵੜ ਜਾਣਾ, ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਐਂਟਰ ਹੋ ਜਾਂਦੀਆਂ ਆ, ਤੇ ਉਸ ਦਾ ਨੁਕਸਾਨ ਹੀ ਨੁਕਸਾਨ ਸਭ ਨੂੰ ਝੱਲਣਾ ਪੈਂਦਾ ਆ। ਇੱਕ ਸਾਡੇ ਫੇਸਬੁੱਕ ਤੇ ਜੁੜੇ ਨੇ ਖਾਲਸਾ, ਬਲਬੀਰ ਸਿੰਘ ਖਾਲਸਾ, ਉਹ ਕਹਿੰਦੇ ਜਦੋਂ 88-99 ਦੀ ਗੱਲ ਆ, ਕਾਫੀ ਪੁਰਾਣੀ ਜਿਹੜੀ ਗੱਲ ਕਰਦੇ, ਕਹਿੰਦੇ ਵੀ ਲੋਕਾਂ ਨੇ ਆਮ ਦੇ ਆ ਕੇ ਕਹਿਣਾ ਵੀ ਰਿਸੈਸ਼ਨ ਆਇਆ। ਕਹਿੰਦੇ ਸਾਨੂੰ ਜਿਹੜਾ ਉਦੋਂ ਉਸ ਟਾਈਮ ਦੇ ਉੱਤੇ ਪਤਾ ਨਾ ਲੱਗਣਾ, ਸ਼ਾਇਦ ਨਵੇਂ ਸੀ, ਕੁਛ ਏਦਾਂ ਨਹੀਂ ਸੀ ਪਤਾ ਲੱਗਦਾ, ਪਰ ਕਹਿੰਦੇ ਜਦੋਂ 2007-8 ਵਾਲਾ ਆਇਆ ਤੇ ਫਿਰ ਸਾਨੂੰ ਵੀ ਪਤਾ ਲੱਗਾ ਵੀ ਰਿਸੈਸ਼ਨ ਹੁੰਦੀ ਕੀ ਚੀਜ਼ ਆ, ਵੀ ਉਹਦੇ ਨਾਲ ਮੰਦੀ ਦਾ ਦੌਰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲਦਾ ਆ। ਸੋ ਸ਼ਾਇਦ ਇਹ ਨਾ ਹੋਵੇ ਵੀ ਜਿਹੜੇ ਕੁਛ ਲੋਕ ਨਵੇਂ ਆ ਉਹਨਾਂ ਨੂੰ ਇਹ ਲੱਗ ਰਿਹਾ ਹੋਵੇ ਵੀ ਨਹੀਂ ਰਿਸੈਸ਼ਨ ਵਾਲੀ ਕੋਈ ਬਹੁਤੀ ਗੱਲ ਨਹੀਂ ਆ, ਐਵੇਂ ਹੀ ਮਾਰੀ ਜਾਂਦੇ ਆ, ਤੇ ਇਦਾਂ ਦੀ ਕੋਈ ਗੱਲ ਹੈ ਨਹੀਂ, ਆਪਣਾ ਕੰਮ ਜਿਹੜਾ ਉਹ ਸੂਤ ਚੱਲਦਾ ਆ। ਸੋ ਜ਼ਰੂਰ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਵੀ ਇਸ ਜੋ ਇਸ ਟਾਈਮ ਮੰਦੀ ਦਾ ਦੌਰ ਆ ਰਿਹਾ ਆ, ਦਸਤਕ ਜਿਹੜੀ ਉਸਦੀ ਉਹ ਹੈਗੀ ਆ, ਕੀ ਵਾਕਿਆ ਹੀ ਇਹ ਅਸਲ ਗੱਲ ਹੈਗੀ ਆ, ਜਾਂ ਤੁਹਾਨੂੰ ਲੱਗਦਾ ਵੀ ਕਹਿ ਲਓ ਵੀ ਇਹ ਇੱਕ ਭਰਮ ਜਿਹੜਾ ਲੋਕਾਂ ਦੇ ਵਿੱਚ ਫੈਲਾਇਆ ਜਾ ਰਿਹਾ ਆ ਵੀ ਮੰਦੀ ਆ ਗਈ, ਪਰ ਇਦਾਂ ਦੀ ਕੋਈ ਗੱਲ ਨਹੀਂ ਆ। ਤੁਹਾਨੂੰ ਕੀ ਲੱਗਦਾ ਆ ਵੇ, ਤੇ ਕੀ ਤੁਹਾਡੀ ਟਰੱਕਿੰਗ ਦੇ ਉੱਤੇ ਇਸ ਦਾ ਅਸਰ ਆ, ਤੇ ਜੇ ਆ ਰਹੀ ਹੈ ਤੇ ਤੁਸੀਂ ਤਿਆਰ ਕਿੱਦਾਂ ਹੈਗੇ ਆ ਇਸ ਨੂੰ ਨਜਿੱਠਣ ਲਈ? ਕਾਲ ਕਰ ਸਕਦੇ ਹੋ 408-272 5200 4082725200 ਦੇ ਉੱਤੇ ਤੁਸੀਂ ਕਾਲ ਕਰੋ ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ, ਤੇ ਮੈਂ ਜਦੋਂ ਇਹਨਾਂ ਚੀਜ਼ਾਂ ਨੂੰ ਸਟੱਡੀ ਕਰ ਰਿਹਾ ਸੀ, ਕਿਉਂਕਿ ਆਰਥਿਕਤਾ ਦੇ ਨਾਲ ਜੁੜੇ ਵਰਡ ਨੇ ਸੈਸ਼ਨ ਜਾਂ ਹੋਰ ਚੀਜ਼ਾਂ ਜਿਹੜੀਆਂ ਆਪਾਂ ਟਰਮਸ ਯੂਜ਼ ਕਰ ਰਹੇ ਹਾਂ, ਤੇ ਜਦੋਂ ਇਹਨਾਂ ਨੂੰ ਵੇਖਿਆ ਗਿਆ ਵੀ ਇਹ ਹੈ ਕੀ ਹੈ, ਰਿਸੈਸ਼ਨ ਬਲਾ ਕੀ ਹੈ ਨਾ, ਜਿਵੇਂ ਉਹਨਾਂ ਨੇ ਖਾਲਸਾ ਜੀ ਨੇ ਕਿਹਾ, ਤਾਂ ਇਹਦੇ ਬਾਰੇ ਬੜੀ ਸੋਹਣੀ ਇੱਕ ਡੈਫੀਨੇਸ਼ਨ ਹੈ। ਜੇਕਰ ਆਪਾਂ ਗੂਗਲ ਕਰਦੇ ਹਾਂ ਤੇ ਉਹ ਕਹਿੰਦੇ ਵੀ ਟੈਂਪਰੇਰੀ ਹੈ, ਇੱਕ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਜਦੋਂ ਵਪਾਰ ਜਾਂ ਹੋਰ ਜਿਹੜੀਆਂ ਇੰਡਸਟਰੀਅਲ ਐਕਟੀਵਿਟੀਜ਼ ਆ ਉਹ ਘਟ ਜਾਂਦੀਆਂ, ਤੇ ਇਹਦਾ ਮਤਲਬ ਇਹ ਹੈ ਕਿ GDP ਜਿਹੜੀ ਤੁਹਾਡੀ ਡਿੱਗ ਪੈਂਦੀ ਆ, ਉਹਦੇ ਚ ਡਾਊਨ ਫਾਲ ਆ ਜਾਂਦਾ, ਜਾਂ ਉਹ ਡਿੱਗ ਪੈਂਦੀ ਹੈ, ਤੇ ਜਿਹੜੀ ਪ੍ਰੋਡਕਟਿਵਿਟੀ ਆ ਉਹ ਘਟਣੀ ਹੈ। ਤੇ ਜਦੋਂ ਇਹ ਚੀਜ਼ਾਂ ਘਟੀਆਂ ਤਾਂ ਜ਼ਾਹਰ ਜੀ ਗੱਲ ਹੈ ਕਿ ਤੁਹਾਡੀ ਜਦੋਂ ਪ੍ਰੋਡਕਟਿਵਿਟੀ ਘਟ ਗਈ ਤਾਂ ਪ੍ਰੋਫਿਟ ਘਟ ਜਾਣੇ ਆ। ਸੋ ਬੜਾ ਡਰ ਲੱਗਦਾ ਹੁੰਦਾ ਸੀਗਾ ਕਿ ਯਾਰ ਮੰਦਵਾੜਾ ਕੀ ਲੱਛਾ ਆ, ਹਨਾ। ਹੁਣ ਕਿਉਂਕਿ ਪੰਜਾਬ ਦੇ ਵਿੱਚੋਂ ਆਏ ਆ, ਪੰਜਾਬ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਫੀਲ ਕਰ ਰਹੇ ਆ ਬਹੁਤ ਲੰਬੇ ਸਮੇਂ ਤੋਂ, ਮਹਿਸੂਸ ਕੀਤਾ ਜਾ ਸਕਦਾ ਹੈ ਕਿ ਮੰਦਵਾੜਾ ਕੀ ਹੈ, ਸਰਕਾਰਾਂ ਦੇ ਖਜ਼ਾਨੇ ਖਾਲੀ ਨੇ, ਨੌਕਰੀਆਂ ਹੈ ਨਹੀਂ, ਇੰਪਲੋਇਮੈਂਟ ਜਨਰੇਸ਼ਨ ਹੈ ਨਹੀਂ, ਕਰਜ਼ੇ ਸਿਰ ਵੱਧ ਰਹੇ ਨੇ। ਪਰ ਜਦੋਂ ਇਹ ਇੱਧਰ ਆ ਕੇ ਚੀਜ਼ਾਂ ਦੇਖੀ ਦੀਆਂ ਨੇ ਤਾਂ ਇੱਧਰ ਕੁਛ ਹੋਰ ਆ। ਇੱਧਰ ਰਿਸੈਸ਼ਨ ਤਾਂ ਹੈ, ਪਰ ਰਿਸੈਸ਼ਨ ਦਾ ਮਤਲਬ ਜਮਾਂ ਸ਼ਟ ਡਾਊਨ ਨਹੀਂ ਹੈ। ਇੰਨਾ ਕੁ ਤਾਂ ਮੈਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਭਰੋਸੇ ਦੇ ਨਾਲ, ਸ਼ਟ ਡਾਊਨ ਨਹੀਂ ਆ, ਪਰ ਜਿਹੜਾ ਤੁਹਾਡਾ ਪ੍ਰੋਫਿਟ ਆ ਉਹ ਘਟਦਾ ਜ਼ਰੂਰ ਆ। ਸਾਡੇ ਨਾਲ ਜਿਹੜੇ ਕੁਛ ਕਾਲਰਸ ਨੇ ਉਹ ਵੀ ਜੁੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ, ਆਲਰੇਡੀ ਕਿਊ ਦੇ ਵਿੱਚ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਸਟੂਡੀਓ ਦਾ ਨੰਬਰ ਹੈ 408-272-5200। ਇਹਦੇ ਤੇ ਤੁਸੀਂ ਸਾਨੂੰ ਆ ਕੇ ਸਮਝਾਓ ਕਿ ਬਈ ਰਿਸੈਸ਼ਨ ਕੀ